अस्सलाम वालेकुम। क्या हाल है बाबा, ठीक ठाक? सेहत ठीक है? की नाम बस्ती का भाई साहब? खान मोहम्मद, बस्ती खान मोहम्मद बस्ती खान मोहम्मद जी। ਵਿੱਚ ਆ ਇੱਕ ਪੱਕਾ ਘਰ ਹੈ ਆ ਠੀਕ ਹੈ ਬਕਾਇਆ ਅੱਗੇ ਸਾਰੇ ਮਲੀਆਂ ਮੇਟ ਹੋਇਆ ਇਹ ਵੀ ਅੰਦਰੋਂ ਤਬਾਹ ਹੋਏ ਆ ਅੰਦਰ ਜਿਹੜੀ ਹੈ ਨਾ ਹਰ ਸ਼ਾਇਦ ਇਹਨੇ ਅੰਦਰ ਹੁਣੇ ਦਿਖਾ ਦੇਣਾ ਖਾਣੇ ਕੱਲ ਅਸੀਂ ਦੇਖ ਗਏ ਸੀ गंदी कनक खान दी ये भाई गंदो माल सा गंदा में ये कनक सी जी आसी सारे घर ही डिग पे जी भाई ये सामान भी बेचे इंदे वो किन्नी आउंदी ओदे जरा ऊपर जाके किन्ने भाई साहब घर थे? इतना भाई तकरीबन 10 घर हैं ते सारे डिग खत्म पे है भाई जी खत्म हो गए। जी आगे लागे लागे किन्नियां बस्तियां? इलाके भाई डाग आ रही था 4-5 घर हो सामने खंबे के नु तकरीबन 4-5 घर सामने में कम से कम 50-55 घर थी वैसे सारे मिलिया मेट हो गए टोटल ही में ही कोई काम इको पानी आए थे बराबर किन्ना किन्ना पानी सी? बस इहो ही तो थी देदा नहीं पिया टाप दीवारें को देख किथा लगा खड़े ਉਹ ਦੀਵਾਰਾਂ ਤੋਂ ਛੱਤਾਂ ਤੱਕ ਹੈ ਪਾਣੀ। ਇਹ ਜਿਹੜੇ ਪੱਕੇ ਦੋ ਘਰ ਸੀ ਇਹ ਜ਼ਰਾ ਜੀ ਆ ਵੇਖੋ ਜੀ ਚਾਰ ਪਈਆਂ ਬਿਲਕੁਲ ਥੱਲੇ ਨੇ ਇਹਨਾਂ ਲੋਕਾਂ ਦੀਆਂ ਤੇ ਇਹ ਬਿਲਕੁਲ ਆਪਣੇ ਬੱਚੇ ਹੀ ਲੈ ਕੇ ਇਥੋਂ ਨਿਕਲ ਸਕੇ ਨੇ ਹੋਰ ਇਹਨਾਂ ਦੀ ਜ਼ਰੂਰੀਆਤੀ ਜ਼ਿੰਦਗੀ ਦੀ ਕੋਈ ਚੀਜ਼ ਨਹੀਂ ਨਿਕਲੀ ਸਾਰੀ ਛੱਤਾਂ ਦੇ ਥੱਲੇ ਹੀ ਆ ਗਈ। ਦੇਣਾ ਥੋੜਾ ਜਿਹਾ ਉੱਥੇ ਮਾਈਨਲ ਹਾਂਜੀ ਇਹ ਲਵਾਉਂਗੇ ਸੋਲਰ ਪਲੇਟਾਂ ਨੇ ਉਹ ਸੋਲਰ ਹੈ ਕੋਈ ਗੱਲ ਨਹੀਂ ਹੈ। पता है इंटर ਕੀ ਨਾਮ ਤੁਹਾਡਾ ਮਾਂ ਜੀ? ਜ਼ਰੀਨਾ ਬੀਬੀ। ਤੇ ਤੁਹਾਡਾ ਮਾਂ ਜੀ? मेरे नाम भामा मई विरामा मई ਵਿਰਾਮਾ ਬਾਈ। हाँ ਤੇ ਕਿੰਨੇ जनासी काटते ही हैं वे ਤੇ ਕਿੰਨੇ ਘਰ ਇੱਥੇ ਤੁਸੀਂ? अब्बा कल मेरा तंबू कहीं चाक ही मेरी असा बांह इसे डर लाऊं रही घरों है भाई। तुरे चला नवा लगा के तू आ चीज न ते कोदा ये बोड़ी है कन कन तू चुप ਕਿਵੇਂ ਘਰਾਂ ਸਮਾਨ ਸਮੂਨ ਕੱਢਿਆ ਨਹੀਂ ਗਿਆ चार ਤੁਹਾਡੇ? इतने छोर को आके ने दी तू बांह गाल डरती कर। है ते भैया सामान सुमान ऐसा कह नहीं कढ़िया सारा लोड गए ਸਾਰਾ ਕੁਝ ਹੀ? सारा कुछ सारा। दाने वैन सारे लोड गए कोई शे का नहीं बची असा सिर्फ बाल बचा के निकल दी ਬਾਲ ਹੀ ਨਿਆਣੇ ਕਿੰਨੇ ਬੱਚੇ ਤੁਹਾਡੇ? मेरे 7 बच्चे हैं। ਅੱਛਾ ਇਹ ਦੱਸੋ ਮੈਨੂੰ ਵੀ ਹੁਣ ਉਹ ਘਰ ਘੁਰ ਬਣਾਉਣ ਦਾ ਕੀ ਸ਼ੁਰੂ ਕਰਨਾ ਬਣਾਉਣਾ? जी बनावना तो है ਹਾਂ फरमाया कह नहीं ऐसा करने क्या करूं ਆ ਬੱਚੇ ਨਿੱਕੇ ਨਿੱਕੇ जी हाँ ਸਲਾਬ ਕਿੰਨਾ ਸੀ ਪਾਣੀ? बहुत था इतना पानी है ਤੇ ਫਿਰ ਪਹਿਲਾਂ ਪਤਾ ਲੱਗ ਗਿਆ ਤੁਹਾਨੂੰ ਨਿਕਲ ਗਿਆ ਇੱਥੋਂ? पहले इतना पानी है सा बाल कढ़ियन से था ਰਾਤ 3 ਵਜੇ ਤੇ ਚਲੋ ਕੋਸ਼ਿਸ਼ ਕਰਦੇ ਆ ਤੁਹਾਨੂੰ ਇੱਕ ਇੱਕ ਮਕਾਨ ਕੋ ਬਣਾ ਕੇ ਦੇਣ ਦੀ। ठीक है ਹਾਂ ਤੁਹਾਡੇ ਵੀ ਸਿਰ ਲਕਾ ਬਾਲਾਂ ਦਾ ਹੋ ਜੇ ਬੱਚਿਆਂ ਦਾ। मेहरबानी हुई है ਹਾਂ ਅਸੀਂ ਜੀ ਕੋਸ਼ਿਸ਼ ਕਰਦੇ ਆ ਇਹਨਾਂ ਜਿੱਥੇ ਅਸੀਂ ਜਿਸ ਬਸਤੀ 'ਚ ਫਿਰਨੇ ਆ ਐਸੇ 40-50 ਘਰ ਨੇ ਇਹ ਬਿਲਕੁਲ ਤੁਸੀਂ ਵੇਖਦੇ ਹੋ ਵੀ ਸਮਾਨ ਵੀ ਨਹੀਂ ਬਚਾਇਆ ਵੀ ਜ਼ਰੂਰੀਅਤ ਤੇ ਜ਼ਿੰਦਗੀ ਦੀ ਹਰ ਚੀਜ਼ ਇਹਨਾਂ ਦੀ ਗਰਕ ਹੋ ਗਈ ਹੈ। ਸੋ ਕੋਸ਼ਿਸ਼ ਕਰਾਂਗੇ ਸਾਰੇ ਦੋਸਤਾਂ ਦੀ ਹੈਲਪ ਦੇ ਨਾਲ ਵੀ ਅਸੀਂ ਜੇ ਇੱਕ ਇੱਕ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਦਾ ਸੋਚਣ ਰਹੇ ਆ ਤੇ ਜੇ ਉਹਦੇ 'ਚ ਤੁਸੀਂ ਸਾਡੀ ਹੈਲਪ ਆਊਟ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਹੋ। ਇੱਕ ਇੱਕ ਬੰਦਾ ਵੀ ਆਪਾਂ ਲੈ ਲਈਏ ਕੋਈ 1.5 ਲੱਖ ਦਾ ਖਰਚਾ ਕੋਈ ਲੰਮਾ ਚੌੜਾ ਨਹੀਂ ਹੈਗਾ। ਸੋ ਅਸੀਂ ਈਜ਼ੀਲੀ ਇਹਨੂੰ ਕਰ ਸਕਦੇ ਹਾਂ ਇਹਦੇ ਤੇ ਆਪਾਂ ਪੂਰੇ ਉਤਰ ਸਕਦੇ। ਸੋ ਜਿੰਨੇ ਦੋਸਤ ਵੀ ਆ ਸਾਡੇ ਨਾਲ ਅੱਗੇ ਜਿਵੇਂ ਤੁਸੀਂ ਸਾਥ ਦਿੱਤਾ ਅੱਗੇ ਤੋਂ ਵੀ ਦੋ ਇਹਨਾਂ ਦਾ ਹੁਣ ਅਗਲਾ ਫੇਜ਼ ਆ ਵੀ ਰੀਹੈਬਿਲਿਟੇਸ਼ਨ ਦਾ। ਹੁਣ ਇਹ ਜਿਹੜੇ ਬਾਲ ਨੇ ਵੇਖੋ ਖੁੱਲੇ ਆਸਮਾਨ ਥੱਲੇ ਬੈਠੇ ਨੇ ਨਾ ਕੋਈ ਖਾਣ ਲਈ ਨਾ ਕੋਈ ਪੀਣ ਲਈ ਨਾ ਕੋਈ ਸਿਰ ਦੀ ਛੱਤ। ਸੋ ਅਸੀਂ ਕੋਸ਼ਿਸ਼ ਕਰੀਏ ਇਹਨਾਂ ਤੱਕ ਜਿੰਨੀ ਹੈਲਪ ਹੋਵੇ ਅਸੀਂ ਕਰਕੇ ਇਹਨਾਂ ਨੂੰ ਇੱਕ ਅੱਧਾ ਕੋਈ ਛਪਰਾ ਕੋਠਾ ਬਣਾ ਕੇ ਦਈਏ ਤਾਂ ਕਿ ਇਹ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਫੈਮਲੀਆਂ ਨੂੰ ਪਾਲ ਸਕਣ ਅੱਛੇ ਤਰੀਕੇ ਨਾਲ। ਸੋ ਜਿਵੇਂ ਤੁਸੀਂ ਅੱਗੇ ਸਾਰਿਆਂ ਨੇ ਸਾਥ ਦਿੱਤਾ ਉਮੀਦ ਕਰਾਂਗੇ ਇਵੇਂ ਤੁਸੀਂ ਸਾਡਾ ਸਾਥ ਦਿਓਗੇ।
ਪੰਜਾਬੀ ਲਹਿਰ ਦੀ ਟੀਮ, ਖਾਲਸਾ ਏਡ ਦੀ ਟੀਮ ਸਾਡੇ ਨਾਲ ਜੁੜੀ ਆ, ਉਹਨਾਂ ਤੱਕ ਵੀ ਇਹ ਵੀਡੀਓ ਮੈਂ ਜ਼ਰੂਰ ਪਹੁੰਚਦੀ ਕਰਾਂਗਾ, ਰਵੀ ਸਿੰਘ ਹੁਣਾਂ ਤੱਕ, ਕਿ ਇਸ ਪਾਸੇ ਹੁਣ ਆਪਾਂ ਆਈਏ। ਰਾਸ਼ਨ ਖਾਣ ਪੀਣ ਵਾਲੇ ਪਾਸੇ ਤੇ ਅਸੀਂ ਜ਼ਰੂਰ ਜਾਂਦੇ ਹਾਂ, ਲੇਕਿਨ ਥੋੜਾ ਜਿਹਾ ਜਿਵੇਂ ਤੁਸੀਂ ਵੇਖਦੇ ਹੋ ਵੀ ਇਹਨਾਂ ਦੇ ਘਰਾਂ ਦੇ ਬੈੱਡ ਵੀ ਜਿਹੜੇ ਨੇ, ਮੰਜੀਆਂ ਵੀ ਜਿਹੜੀਆਂ ਨੇ, ਸਾਰੀਆਂ ਦੀਆਂ ਸਾਰਾ ਕੁਝ ਜਿਹੜਾ ਥੱਲੇ ਆ ਗਿਆ, ਵੀ ਬਿਲਕੁਲ ਖਾਣ ਪੀਣ ਲਈ, ਪਾਉਣ ਲਈ, ਸੌਣ ਲਈ ਕੋਈ ਸ਼ੈ ਨਹੀਂ ਹੈ। ਸੋ ਇਹ ਸਾਡੇ ਨੇ, ਅਸੀਂ ਇਹਨਾਂ ਦੇ ਐਜ਼ ਏ ਹਿਊਮਨ ਇਨਸਾਨ, ਸੋ ਸਾਰੇ ਸਾਡਾ ਹੱਕ ਬਣਦਾ ਇਹਨਾਂ ਸਾਰੇ ਇਹ ਲੋਕ ਜਿਹੜੇ ਨੇ ਮੁਸੀਬਤ 'ਚ ਨੇ, ਇਹਨਾਂ ਦੀ ਮਦਦ ਕਰੀਏ। ਸਰਕਾਰਾਂ ਆਪੋ ਆਪਣੇ ਤੌਰ ਤੇ ਕਰਦੀਆਂ, ਲੇਕਿਨ ਅਸੀਂ ਸਾਡਾ ਇਨਸਾਨ ਹੋਣ ਦੇ ਨਾਤੇ ਅਸੀਂ ਵੀ ਇਹਨਾਂ ਵਾਸਤੇ ਕੁਝ ਨਾ ਕੁਝ ਜਿਹੜਾ ਵਾ ਉਹ ਜ਼ਰੂਰ ਕਰੀਏ। ਸੋ ਤੁਸੀਂ ਸਾਰੇ ਸਾਡੇ ਨਾਲ ਜੁੜਿਓ ਇਸ ਕਾਰਜ ਦੇ ਵਿੱਚ, ਇਸ ਚੰਗੇ ਕੰਮ 'ਚ ਸਾਡਾ ਸਾਥ ਦਿਓ, ਜਿਵੇਂ ਤੁਸੀਂ ਅੱਗੇ ਦਿੱਤਾ ਹੁਣ ਵੀ ਦਿਓਗੇ।